ਬਾਂਸਰੀ ਨਵਾਜ਼ ਖਾਦਮ ਹੁਸੈਨ। ਖਾਦਮ ਹੁਸੈਨ ਸਾਡੇ ਦੇਸ਼ ਦੇ ਸਿਰਕੱਢ ਬਾਂਸਰੀ ਨਵਾਜ਼ ਨੇ। ਉਹਨਾਂ ਨੂੰ ਕਲਾਸੀਕੀ ਅਤੇ ਲੋਕ ਸੰਗੀਤ ਦੀ ਭਰਪੂਰ ਜਾਣਕਾਰੀ ਹੈ। ਇਹਦੇ ਨਾਲ ਨਾਲ ਉਹਨਾਂ ਦਾ ਰੂਹ ਵੀ ਢੇਰ ਮਿੱਠਾ ਹੈ। ਇਹੋ ਕਾਰਨ ਹੈ ਵੀ ਜਦੋਂ ਬਾਂਸਰੀ ਵਰਗਾ ਮਿੱਠਾ ਸਾਜ਼ ਉਹਨਾਂ ਦੇ ਹੋਂਠਾਂ ਨਾਲ ਲੱਗਦਾ ਹੈ ਤਾਂ ਉਹਦੀ ਮਿੱਠ ਹੋਰ ਵਧੇਰੀ ਹੋ ਜਾਂਦੀ ਹੈ। ਖਾਦਮ ਹੁਸੈਨ ਸੰਗੀਤ ਬੈਠਕਾਂ, ਰੇਡੀਓ, ਟੈਲੀਵਿਜ਼ਨ ਅਤੇ ਫਿਲਮ ਦੇ ਮੰਨੇ ਪ੍ਰਵੰਨੇ ਕਲਾਕਾਰ ਨੇ। ਰੇਡੀਓ ਅਤੇ ਫਿਲਮ ਦੇ ਕਈ ਗਾਣੇ ਅਜਿਹੇ ਨੇ ਜਿਨ੍ਹਾਂ ਨੂੰ ਖਾਦਮ ਹੁਸੈਨ ਨੇ ਬਾਂਸਰੀ ਵਜਾ ਕੇ ਸਦਾ ਲਈ ਆਪਣੇ ਨਾਵੇਂ ਲਵਾ ਲਿਆ। ਸੁਨਿਹਰਾਂ ਨੂੰ ਮੇਰਿਆ ਢੋਲ ਸਿਪਾਹੀਆ, ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ, ਕਰਨੈਲ ਨਹੀਂ ਜਰਨੈਲ ਨਹੀਂ, ਸੁਣ ਵੰਜਲੀ ਦੀ ਮਿੱਠੜੀ ਤਾਨ ਅਤੇ ਵੰਜਲੀ ਵਾਲੜਿਆ ਵਰਗੇ ਤਰਾਨਿਆਂ ਅਤੇ ਗਾਣਿਆਂ ਵਿੱਚ ਵੱਜੀ ਹੋਈ ਖਾਦਮ ਹੁਸੈਨ ਦੀ ਬਾਂਸਰੀ ਕਦੀ ਨਹੀਂ ਭੁੱਲ ਸਕਦੀ। ਇਸ ਮਹਾਨ ਕਲਾਕਾਰ ਨੇ ਆਪਣੀ ਹਯਾਤੀ ਦਾ ਪੰਧ ਕਿਵੇਂ ਛੋਹਿਆ ਅਤੇ ਹੁਣ ਤੀਕਰ ਉਹ ਕਿਹੜੇ ਕਿਹੜੇ ਪੜਾਵਾਂ ਤੋਂ ਲੰਘਿਆ ਹੈ, ਇਹ ਦੱਸਣ ਲਈ ਅਸੀਂ ਆਪਣੇ ਪੜਾਕਾਂ ਨੂੰ ਜਾਂ ਸੁਨੇਹਰਾਂ ਨੂੰ ਖਾਦਮ ਹੁਸੈਨ ਦੀ ਗੱਲਬਾਤ ਦਾ ਨਜ਼ਰਾਨਾ ਪੇਸ਼ ਕਰਦੇ ਹਾਂ। ਖਾਦਮ ਹੁਸੈਨ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਬਾਪ ਅਤੇ ਜੰਮਣ ਭੋਇੰ ਦਾ ਨਾਂ ਦੱਸੋ। ਮੇਰੇ ਬਾਪ ਦਾ ਨਾਂ ਅਲਾ ਬਖਸ਼ ਅਤੇ ਮੇਰੀ ਜੰਮਣ ਭੋਇੰ ਹੈ ਜੀ ਜ਼ਿਲ੍ਹਾ ਜਲੰਧਰ, ਰਿਆਸਤ ਕਪੂਰਥਲਾ। ਇੱਥੇ ਮੈਂ ਸੰਨ 34 'ਚ ਜੰਮਿਆ। ਤੁਹਾਡਾ ਘਰ ਗਾਉਣ ਵਜਾਉਣ ਵਾਲਾ ਸੀ। ਸਾਡੀ ਕੌਮ ਰਬਾਬੀ ਹੈ ਜੀ। ਰਬਾਬੀ ਸਿੱਖਾਂ ਦੇ ਮੌਲਵੀ ਕਹਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਖੋਲ੍ਹਣ ਵੇਲੇ ਜਿਹੜਾ ਸ਼ੇਰ ਪੜ੍ਹਿਆ ਜਾਂਦਾ ਹੈ ਉਹ ਬਾਬੇ ਸੱਤੇ ਦਾ ਹੈ। ਬਾਬੇ ਸੱਤੇ ਹੋਰੀ ਸਾਡੇ ਵਡਕੇ ਨੇ। ਸਾਡੀ ਨਮਾਜ਼ ਵਾਂਗੂ ਸਿੱਖਾਂ ਦੀ ਵੀ ਨਮਾਜ਼ ਹੈ, ਉਹਦੇ ਵਿੱਚ 5 ਪੌੜੀਆਂ ਸਾਡੇ ਵਡਕਿਆਂ ਦੀਆਂ ਨੇ, ਬਾਬੇ ਸੱਤੇ ਦੀਆਂ। ਬਾਬੇ ਸੱਤੇ ਹੋਰਾਂ ਬਾਰੇ ਕੁਝ ਚਾਨਣ ਪਾਓ। ਇਹ ਰਬਾਬੀ ਸਨ। ਗੁਰੂ ਨਾਨਕ ਜੀ ਦੇ ਇੱਕ ਪਹਿਲੇ ਮੁਰੀਦ ਹੋਏ ਨੇ ਗੁਰੂ ਅੰਗਦ ਜੀ। ਉਹਨਾਂ ਦਾ ਨਾਂ ਸੀ ਲਹਿਣਾ। ਲਹਿਣੇ ਤੋਂ ਉਹਨਾਂ ਦਾ ਨਾਂ ਗੁਰੂ ਅੰਗਦ ਬਣਿਆ, ਕਿਉਂ ਜੋ ਇਹ ਗੁਰਿਆਈ ਗੁਰੂ ਨਾਨਕ ਨੇ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਲਹਿਣੇ ਨੂੰ ਦੇ ਦਿੱਤੀ। ਗੁਰੂ ਨਾਨਕ ਸਾਹਿਬ ਦਾ ਰਬਾਬੀ ਭਾਈ ਮਰਦਾਨਾ ਸੀ। ਸਾਡਾ ਮਰਦਾਨਾ ਕੁਝ ਨਹੀਂ ਸੀ ਲੱਗਦਾ। ਮਰਦਾਨਾ ਮਰਾਸੀ ਕੌਮ ਵਿੱਚੋਂ ਸੀ। ਬਾਬਾ ਸੱਤਾ ਗੁਰੂ ਅੰਗਦ ਸਾਹਿਬ ਦਾ ਰਬਾਬੀ ਸੀ। ਉਹ ਕਲਾਮ ਆਪਣਾ ਸ਼ਾਇਰੀ ਕਰਕੇ ਰੱਬ ਦੀ ਵਹਿਦਾਨੀਅਤ ਰਬਾਬ ਦੇ ਨਾਲ ਗਾਉਂਦੇ ਹੁੰਦੇ ਸੀ। ਗੁਰੂ ਅੰਗਦ ਜੀ ਨੇ ਰੰਗ ਵਿੱਚ ਆ ਜਾਣਾ, ਜ਼ਾਤ ਨਾਲ ਜ਼ਾਤ ਮਿਲਣੀ ਅਤੇ ਉਹਨਾਂ ਨੂੰ ਬੜਾ ਸਰੂਰ ਆਉਣਾ। ਗੁਰੂ ਅੰਗਦ ਸਾਹਿਬ ਦਾ ਹੁਕਮ ਸੀ ਉਹਨਾਂ ਤੋਂ ਪਹਿਲਾਂ ਭਾਈ ਸੱਤੇ ਨੂੰ ਸਲਾਮ ਕੀਤਾ ਜਾਏ। ਭਾਈ ਸੱਤੇ ਅਤੇ ਭਾਈ ਮਰਦਾਨੇ ਹੋਰਾਂ ਦਾ ਆਪੋ ਵਿੱਚ ਕੋਈ ਸਾਂਗਾ ਸੀ? ਕੋਈ ਸਾਂਗਾ ਨਹੀਂ ਸੀ। ਕੋਈ ਸਾਂਗਾ ਨਹੀਂ। ਭਾਈ ਸੱਤੇ ਹੋਰੀ ਕਿੱਥੋਂ ਦੇ ਸਨ? ਅਖਨੌਰ ਦੇ। ਇਹ ਅਖਨੌਰ ਹੈ ਜੀ ਅੰਮ੍ਰਿਤਸਰ ਦੀ ਤਹਿਸੀਲ, ਤਰਨ ਤਾਰਨ ਤੋਂ 8 ਕੁ ਮੀਲ। ਇੱਥੇ ਬੜਾ ਵੱਡਾ ਦਰਬਾਰ ਹੈ ਗੁਰੂ ਅੰਗਦ ਸਾਹਿਬ ਦਾ। ਇਹ ਦੋਵੇਂ ਵਡਕੇ ਇਸੇ ਪਿੰਡ ਦੇ ਸਨ। ਤੁਸੀਂ ਬਾਬੇ ਸੱਤੇ ਦੇ ਕਿੰਨਵੀਂ ਪੀੜ੍ਹੀ ਵਿੱਚੋਂ ਹੋ। ਇੱਥੇ ਮੈਂ ਤੁਹਾਨੂੰ ਕੁਝ ਹੋਰ ਦੱਸਦਾ ਚੱਲਾਂ। ਪਿੱਛੋਂ ਅਸੀਂ ਬਨਾਰਸ ਦੇ ਰਹਿਣ ਵਾਲੇ ਹਾਂ। ਅਸੀਂ ਗੌੜ ਬ੍ਰਾਹਮਣ ਹਾਂ। ਸਾਡਾ ਵਡਕਾ ਬਨਾਰਸ ਤੋਂ ਆਇਆ। ਫਤਿਹਾਬਾਦ ਹੁੰਦਾ ਸੀ, ਅਖਨੌਰ ਦੇ ਲਾਗੇ ਸ਼ਹਿਰ। ਉੱਥੇ ਹੁੰਦੇ ਸਨ ਬਾਬਾ ਸ਼ਾਹ ਮੁਹੰਮਦ ਗੌਸ, ਸੈਯਦ ਪਾਕ, ਹਜ਼ਰਤ ਗੌਸ ਪਾਕ ਦੀ ਔਲਾਦ। ਸਾਡਾ ਵਡਕਾ ਉਹਨਾਂ ਦਾ ਮੁਰੀਦ ਹੋ ਗਿਆ। ਉਹਦਾ ਨਾਂ ਰੱਖ ਦਿੱਤਾ ਪੀਰ ਬਖਸ਼। ਇਹਨਾਂ ਦੇ 3 ਪੁੱਤਰ ਸੀ, ਜਮਾਤ ਅਲੀ, ਚਾਂਦ ਅਲੀ, ਦਿਲ ਮੁਹੰਮਦ। ਅਸੀਂ 3 ਬਾਬਿਆਂ ਦੀ ਔਲਾਦ ਹਾਂ। ਚਾਂਦ ਅਲੀ ਦੀ ਔਲਾਦ ਅਸੀਂ ਹਾਂ। ਮੇਰੇ ਤਾਇਆ ਜੀ ਬੜੇ ਅੱਛੇ ਗਾਇਕ ਹੋਏ ਨੇ। ਅੱਲਾ ਦਿੱਤਾ ਬੋਗਾ ਉਹਨਾਂ ਦਾ ਨਾਂ ਸੀ। ਫਿਰ ਮੇਰਾ ਬਾਬਾ ਪਹਿਲ ਅਲੀ ਕਲਾਸੀਕਲ ਗਾਉਂਦੇ ਸੀ, ਬਹੁਤ ਅੱਛਾ ਗਾਣਾ। ਇਹਨਾਂ ਵਿੱਚ ਆਇਆ ਕਿੰਜ। ਸਾਈਂ ਇਲਿਆਸ ਹੋਏ ਨੇ ਜੀ ਇੱਕ, ਇਹ ਨਾਇਕ ਹੋਏ ਨੇ। ਮੇਰੇ ਵੱਡੇ ਚਾਂਦ ਅਲੀ ਸਾਈਂ ਇਲਿਆਸ ਦੇ ਸ਼ਾਗਿਰਦ ਹੋ ਗਏ। ਅਮੀਰ ਸਨ, ਇਸ ਲਈ ਉਹਨਾਂ ਨੂੰ ਗਾਣੇ ਦਾ ਸ਼ੌਕ ਸੀ। ਉਹਨਾਂ ਸਾਈਂ ਇਲਿਆਸ ਨੂੰ ਘਰ ਰੱਖ ਕੇ ਤੁਰਪਤ ਸਿੱਖਿਆ। ਬਾਬਾ ਦਿਲ ਮੁਹੰਮਦ ਜਿਹੜੇ ਨੇ, ਇੱਕ ਮੀਰ ਨਾਸਰੂਦੀਨ ਸਰਕਾਰ ਆਏ ਗਵਾਲੀਅਰ ਵਿੱਚੋਂ, ਉਹ ਸਿਤਾਰ ਵਜਾਉਂਦੇ ਸਨ। ਦਿਲ ਮੁਹੰਮਦ ਉਹਨਾਂ ਦੇ ਸ਼ਾਗਿਰਦ ਹੋ ਗਏ। ਉਹਨਾਂ ਸਿਤਾਰ ਸਿੱਖੀ। ਉਹਨਾਂ ਦੀ ਅੱਗੋਂ ਔਲਾਦ ਉਸਤਾਦ ਫਤਿਹ ਅਲੀ ਖਾਂ ਸਿਤਾਰੀਏ। ਮੀਆਂ ਮਹਿਬੂਬ ਅਲੀ, ਉਹ ਮਹਾਰਾਜਾ ਭੁਪਿੰਦਰ ਸਿੰਘ ਦੇ ਉਸਤਾਦ ਸਨ ਸਿਤਾਰ ਵਿੱਚ। ਤੀਜੇ ਬਾਬੇ ਦੀ ਔਲਾਦ ਅਜੇ ਤੀਕਰ ਤੁਰੇ ਬੰਨੀ ਹੈ।
ਬਾਬੇ ਸੱਤੇ ਨੂੰ ਤੁਸੀਂ ਆਪਣਾ ਵਡਕਾ ਕਿਵੇਂ ਦੱਸਦੇ ਹੋ? ਬਾਬੇ ਸੱਤੇ ਵਾਲੀ ਗੱਲ ਇੰਝ ਏ ਬਈ ਬਾਬੇ ਪੀਰ ਬਖਸ਼ ਦੇ ਜਿਹੜੀ ਘਰੋਂ ਸੀ ਉਹ ਭਾਈ ਸੱਤੇ ਦੀ ਪੜਪੋਤਰੀ ਸਮਝ ਲਓ। ਇੰਝ ਸਾਡੇ ਵਡਕਿਆਂ ਦੇ ਨਾਨਕੇ ਗਾਉਣ ਵਜਾਉਣ ਵਾਲੇ ਸਨ, ਭਾਈ ਸੱਤੇ ਦੀ ਔਲਾਦ। ਤੁਹਾਡੇ ਅੱਬਾ ਜੀ ਗਾਉਂਦੇ ਸਨ, ਬਹੁਤ ਅੱਛਾ ਗਾਉਂਦੇ ਸਨ। ਕੀ ਗਾਉਂਦੇ ਸਨ? ਖਿਆਲ ਗਾਉਂਦੇ ਸਨ, ਕਵਾਲੀ ਗਾਉਂਦੇ ਸਨ। ਸਾਡਾ ਬਾਬਾ ਪਹਿਲ ਅਲੀ ਬਹੁਤ ਵੱਡਾ ਗਾਇਕ ਹੋਇਆ। ਤੁਸੀਂ ਪੜ੍ਹਨੇ ਪਿਆ ਕਿ ਨਹੀਂ? ਹਾਂ ਜੀ, ਮੈਂ ਸਕੂਲ ਜਾਂਦਾ ਸਾਂ, ਚੌਥੀ 'ਚੋਂ ਮੈਨੂੰ ਉਠਾ ਲਿਆ ਗਿਆ ਅਤੇ ਗਾਣੇ 'ਤੇ ਲਾ ਦਿੱਤਾ। ਮੈਂ ਗਾਉਣ ਲੱਗ ਪਿਆ। ਪੰਜਾਬੀ, ਫਾਰਸੀ ਅਤੇ ਉਰਦੂ ਦਾ ਬੜਾ ਬੜਾ ਕਲਾਮ ਸੀ ਮੈਨੂੰ ਚੇਤੇ। 20 ਸਾਲ ਮੈਂ ਕਵਾਲੀ ਕੀਤੀ। ਮੇਰੇ ਵਾਲਦ ਦਾ ਜ਼ਿਲ੍ਹੇ ਪਿੰਡੀ ਤੋਂ ਲੈ ਜਲੰਧਰ ਤੀਕ ਕਵਾਲੀ 'ਚ ਬੜਾ ਨਾਂ ਸੀ। ਪਟਿਆਲੇ ਅਤੇ ਜੀਂਦ ਦੇ ਇਲਾਕਿਆਂ ਵਿੱਚ ਉਹਨਾਂ ਨੂੰ ਪੱਕੇ ਗਾਣੇ ਪਾਰੋਂ ਜਾਣਿਆ ਜਾਂਦਾ ਸੀ। ਘਰਾਨਾਬੰਦੀ ਤੁਹਾਨੂੰ ਕਿਸ ਘਰਾਨੇ ਦਾ ਆਖੀਏ? ਸਾਡੇ ਬਾਬੇ ਹੋਰੀ ਸਾਈਂ ਇਲਿਆਸ ਸਾਹਿਬ ਦੇ ਸ਼ਾਗਿਰਦ ਸਨ। ਉਹ ਕਪੂਰਥਲਾ ਘਰਾਨੇ ਦੇ ਸਨ। ਕਪੂਰਥਲਾ ਸਭ ਤੋਂ ਵੱਡਾ ਘਰਾਨਾ ਸੀ। ਕਪੂਰਥਲਾ, ਤਲਵੰਡੀ, ਹਰਿਆਣਾ ਅਤੇ ਸ਼ਾਮ 84 ਇਹ ਘਰਾਨੇ ਸਨ। ਤੁਹਾਡੀ ਆਪਣੀ ਪਾਰਟੀ ਸੀ ਕਵਾਲੀ ਦੀ? ਤੁਸੀਂ ਆਪੋਂ ਅਗਵਾਈ ਕਰਦੇ ਸੋ? ਹਾਂਜੀ, ਪਹਿਲਾਂ ਤਾਂ ਮੈਂ ਵੈਸੇ ਹੀ ਗਾਉਣਾ, ਫਿਰ ਮੈਨੂੰ ਮਾਣਿਆਂ ਦਾ ਪਤਾ ਲੱਗਣ ਲੱਗ ਪਿਆ। ਮੈਨੂੰ ਵਜਦ ਹੋ ਜਾਣਾ। ਗਾਉਂਦਾ ਸਾਂ ਨਾ ਅਤੇ ਮਿਸਰਾ ਹੋਣਾ ਤਾਂ ਮੈਨੂੰ ਖੁਦ ਬਾਜ਼ ਦਫਾ ਹਾਲ ਹੋ ਜਾਣਾ ਅਤੇ ਅਗਲੇ ਵੀ ਤੜਫ ਜਾਂਦੇ ਹੁੰਦੇ ਸਨ। ਕਿਉਂ? ਆਪਣੇ ਆਪ 'ਤੇ ਵਾਰਦ ਹੋਵੇ ਅਤੇ ਅਗਲਿਆਂ ਉੱਤੇ ਵੀ ਅਸਰ ਹੁੰਦਾ ਹੈ। ਤੁਹਾਡਾ ਕਵਾਲੀ ਗਾਉਣ ਦਾ ਕੀ ਢੰਗ ਹੁੰਦਾ ਸੀ? ਪਹਿਲੇ ਅਸੀਂ ਈਸਾਈ ਅੰਤਰਾ ਗਾਉਂਦੇ ਸਾਂ, ਕਵਾਲੀ ਬਾਅਦ ਵਿੱਚ ਹੁੰਦੀ ਸੀ। ਪਹਿਲਾਂ ਰਾਗ ਗਾ ਕੇ ਅੱਧਾ ਘੰਟਾ ਆਵਾਜ਼ ਗਰਮ ਕਰਦੇ ਸਾਂ, ਤਾਨਾ ਪਲਟੇ, ਤੁਰਪਤ ਸ਼ੁਰੂ ਕਰਨਾ, ਫਿਰ ਖਿਆਲ। ਲੋਕੀ ਤੁਹਾਨੂੰ ਕੁਝ ਨਹੀਂ ਸਨ ਆਖਦੇ ਬਈ ਇਹ ਕੀ ਕਰਨ ਲੱਗ ਪਏ ਹੋ? ਨਹੀਂ ਜੀ, ਫਰਮਾਇਸ਼ ਹੀ ਇਹ ਹੁੰਦੀ ਸੀ। ਕਵਾਲ ਹੀ ਉਹ ਸਮਝਿਆ ਜਾਂਦਾ ਸੀ ਜਿਹੜਾ ਪਹਿਲਾਂ ਕਲਾਸੀਕਲ ਗਾਵੇ, ਫਿਰ ਕਵਾਲੀ ਵੀ ਰਾਗ ਵਿੱਚ ਹੁੰਦੀ ਸੀ। ਤੁਹਾਡੇ ਬਜ਼ੁਰਗ ਤੇ ਫਤਿਹ ਅਲੀ ਮੁਬਾਰਕ ਅਲੀ ਦਾ ਵੇਲਾ ਇੱਕੋ ਹੀ ਸੀ? ਜੀ, ਆਮਣੇ ਸਾਹਮਣੀਆਂ ਉੱਤੋੜ ਉੱਤੀ ਦੇ ਗਾਏ ਨੇ ਕਈ ਵਾਰ ਜੀ। ਤੁਸਾਂ ਕਵਾਲੀ ਕਰਦੇ ਸੋ, ਕਲਾਸੀਕਲ ਗਾਣੇ ਵੱਲ ਕਿਵੇਂ ਆਏ? ਮੈਂ ਜਦੋਂ ਪੂਰਾ ਕਵਾਲ ਬਣਿਆ ਉਦੋਂ ਮੈਂ ਕਵਾਲੀ ਛੱਡ ਦਿੱਤੀ। ਮੈਨੂੰ ਅਸਥਾਈ ਅੰਤਰੇ ਯਾਦ ਸਨ, ਪਰ ਉਹ ਲੈ ਵਿੱਚ ਨਹੀਂ ਸਨ। ਮੈਂ ਲੱਭਦਾ ਫਿਰਦਾ ਸਾਂ। ਉਹ ਫਿਰ ਅੱਲਾ ਕੀਤਾ ਅਨੈਤ ਅਲੀ ਸੁਲਤਾਨੀ ਮਿਲ ਪਏ। ਇੱਕ ਲਾਲ ਮੁਹੰਮਦ ਸਾਬਰੀ ਹੋਏ ਨੇ, ਬੜੇ ਵੱਡੇ ਗਾਇਕ ਨੇ, ਮੇਰੇ ਪੁੱਫੀ ਦੇ ਪੁੱਤ ਭਰਾ ਜੀ ਫਾਰੂਕ ਉਹਨਾਂ ਦੇ ਸ਼ਾਗਿਰਦ ਸਨ। ਸਾਬਰੀ ਸਾਹਿਬ ਵਰਗਾ ਮੈਨੂੰ ਆਪਣਿਆਂ ਵਿੱਚੋਂ ਕਿਸੇ ਦਾ ਗਾਣਾ ਨਹੀਂ ਲੱਗਾ। ਉਹ ਗਾਣੇ ਦੀ ਤਸਵੀਰ ਬਣਾਉਂਦੇ ਸਨ। ਉਦੋਂ ਮੈਂ ਤਾਨਾਂ ਵਾਲਾ ਗਾਣਾ ਪਸੰਦ ਕਰਦਾ ਸਾਂ, ਪਤਾ ਜੂ ਨਹੀਂ ਸੀ। ਜਦੋਂ ਮੈਂ ਸੁਲਤਾਨੀ ਸਾਹਿਬ ਦਾ ਸ਼ਾਗਿਰਦ ਹੋਇਆ ਉਦੋਂ ਮੈਨੂੰ ਸੁਰਤ ਹੋਈ। ਸੁਲਤਾਨੀ ਸਾਹਿਬ ਬਾਰੇ ਦੱਸੋ। ਪੇਸ਼ਾਵਰ ਹੁੰਦੇ ਨੇ, ਬਾਬਾ ਮਲੰਗ ਦੇ ਸ਼ਾਗਿਰਦ ਨੇ। ਬਾਬਾ ਮਲੰਗ ਉਹ ਨੇ ਜੀ ਉਸਤਾਦ ਤਾਲਬ ਹੁਸੈਨ ਦੇ ਤਾਇਆ ਜੀ। ਇਹਨਾਂ ਬਾਰੇ ਕੁਝ ਦੱਸਦੇ ਚੱਲੋ। ਇਹ ਤੁਹਾਡੇ ਦਾਦਾ ਉਸਤਾਦ ਵੀ ਨੇ, ਇਸ ਲਈ। ਬਾਬਾ ਮਲੰਗ ਹੋਰੀ ਉਸਤਾਦ ਫਤਿਹ ਅਲੀ ਖਾਂ ਦੇ ਸ਼ਾਗਿਰਦ ਸਨ। ਅਲੀ ਬਖਸ਼ ਦੇ ਨਾਲ ਹੁੰਦੇ ਸਨ ਆਸ਼ਿਕ ਅਲੀ ਖਾਂ ਦੇ ਅੱਬਾ ਜੀ, ਅਤੇ ਤਬਲੇ 'ਤੇ ਸ਼ਾਗਿਰਦ ਨੇ ਮੀਆਂ ਕਾਦਰ ਬਖਸ਼ ਦੇ ਵਾਲਿਦ ਮੀਆਂ ਫਕੀਰ ਬਖਸ਼ ਦੇ। ਪੰਜਾਬ ਦੇ ਸਾਰੇ ਘਰਾਣਿਆਂ ਦਾ ਇਲਮ ਉਹਨਾਂ ਨੂੰ ਆਉਂਦਾ ਸੀ ਅਤੇ ਸਾਰੇ ਹਿੰਦੁਸਤਾਨ ਦੇ ਘਰਾਣਿਆਂ ਦਾ ਵੀ। ਪੰਡਤ ਭਾਸਕਰ ਰਾਓ ਦੇ ਸਾਰੇ ਅਸਥਾਈ ਅੰਤਰੇ ਮੇਰੇ ਉਸਤਾਦ ਹੋਰਾਂ ਨੂੰ ਯਾਦ ਨੇ। ਹੱਦੂ ਅਸੂ ਖਾਂ ਦੇ ਅਸਥਾਈ ਅੰਤਰੇ ਇਹ ਉਹਨਾਂ ਉਸਤਾਦ ਮਲੰਗ ਤੋਂ ਹੀ ਸਿੱਖੇ। ਸੁਲਤਾਨੀ ਸਾਹਿਬ ਉਸਤਾਦ ਮਲੰਗ ਤੋਂ ਅੱਡ ਉਸਤਾਦ ਸਰਦਾਰ ਖਾਨ ਦੇ ਵੀ ਸ਼ਾਗਿਰਦ ਨੇ। ਬੰਸਰੀ ਦੇ ਮੇਰੇ ਉਸਤਾਦ ਨੇ ਉਸਤਾਦ ਸ਼ੇਰ ਅਹਿਮਦ। ਕਵਾਲੀ ਖਿਆਲ ਤੋਂ ਤੁਸੀਂ ਬੰਸਰੀ ਵੱਲ ਕਿਵੇਂ ਆਏ? ਉਹ ਇੰਝ ਜੀ, ਰੇਡੀਓ ਸਟੇਸ਼ਨ 'ਤੇ ਮੈਂ ਰਾਮ ਕਲੀ 'ਚ ਇੱਕ ਤਰਜ਼ ਬਣਾਈ। ਸਜ਼ਿੰਦਿਆਂ ਵਿੱਚ ਇੱਕ ਸਰੋਦ ਵਾਲਾ ਸੀ, ਉਹਦਾ ਗੰਧਾਰ ਮੈਨੂੰ ਬੇਸੁਰਾ ਲੱਗਾ। ਮੈਂ ਉਹਨੂੰ ਆਖਿਆ ਅਤੇ ਉਹ ਕਹਿਣ ਲੱਗਾ, ਤੂੰ ਕਿਹੜਾ ਸਾਜ਼ ਵਜਾਉਣਾ? ਬਸ ਜੀ ਇਹ ਗੱਲ ਲੜ ਗਈ ਮੈਨੂੰ। ਲਾਹੌਰ ਆਇਆ ਅਤੇ ਇੱਥੇ ਬਾਬੇ ਚਿਸ਼ਤੀ ਦਾ ਗਾਣਾ
ਚੰਦਾ ਕੀ ਨਗਰੀ ਸੇ ਆਜਾ ਰੀ ਨਿੰਦਿਆ ਪਿਆ ਰਿਕਾਰਡ ਹੁੰਦਾ ਸੀ। ਸਾਜ਼ ਸੁਣੇ ਤੇ ਬੰਸਰੀ ਦਿਲ ਨੂੰ ਚੰਗੀ ਲੱਗ ਗਈ। ਮੈਂ 6 ਆਨੇ ਦੀ ਬੰਸਰੀ ਲੈ ਲਈ, ਪਰ ਉਹ ਮੈਥੋਂ ਵੱਜੇ ਨਾ। ਬੜੀਆਂ ਟੱਕਰਾਂ ਮਾਰੀਆਂ, ਕਿੱਥੇ ਓੜਕ ਮੈਂ ਉਸਤਾਦ ਸ਼ੇਰ ਆਵਾਂ ਕਲਾਰੰਟੀਏ ਨੂੰ ਆਖਿਆ ਵੀ ਮੈਨੂੰ ਸਰਗਮ ਕਢਾ ਦੇ। ਉਹਨੇ ਮੈਨੂੰ ਸ਼ਾਗਿਰਦ ਕਰ ਲਿਆ ਤੇ ਸਰਗਮ ਦੱਸ ਦਿੱਤੀ। ਉਹ ਅਨੈਤ ਹਜ਼ਰ ਵੀ ਸਰੰਗੀਏ ਦਾ ਸ਼ਾਗਿਰਦ ਸੀ, ਜਿਹੜੇ ਉਸਤਾਦ ਵਹੀਦ ਖਾਨ ਦੇ ਸ਼ਾਗਿਰਦ ਸਨ। ਸਰਗਮ ਤੇ ਸਿੱਖ ਲਈ, ਪਰ ਅੱਗੋਂ ਕੁਝ ਸਮਝ ਨਾ ਆਵੇ। ਉਸਤਾਦ ਨਜ਼ਰ ਹੁਸੈਨ ਮੇਰੇ ਨਾਲ ਹੀ ਕਵਾਲੀ ਕਰਦਾ ਹੁੰਦਾ ਸੀ। ਇਹ ਵੇਖਿਆ ਤੇ ਦਿਨਾਂ ਵਿੱਚ ਹੀ ਤਾਨ ਪਲਟੇ ਕਰਨ ਲੱਗ ਪਿਆ। ਮੈਂ ਇਹਨੂੰ ਪੁੱਛਿਆ, ਇਹ ਕਹਿਣ ਲੱਗਾ ਤੂੰ ਫਲਾਣੀ ਥਾਵੇਂ ਇੱਕ ਬਾਬੇ ਹੋਰੀ ਨੇ, ਉਹਨਾਂ ਕੋਲ ਆ ਜਾਵੇਂ, ਮੈਂ ਵੀ ਉੱਥੇ ਹੀ ਹੁੰਨਾ। ਲਓ ਜੀ, ਮੈਂ ਦੱਸੇ ਵੇਲੇ ਤੇ ਉੱਥੇ ਅਪੜ ਗਿਆ। ਸੁਲਤਾਨੀ ਸਾਹਿਬ ਤਬਲੇ ਉੱਤੇ ਨਾਦਿਨ ਦਿਨਾ ਪੈ ਵਜਾਉਂਦੇ ਸਨ ਤੇ ਨਜ਼ਰ ਹੁਸੈਨ ਸਰੋਦ ਲਈ ਬੈਠਾ ਸੀ। ਵੇਲੇ ਹੋਏ ਤਾਂ ਮੈਂ ਸੁਲਤਾਨੀ ਸਾਹਿਬ ਨਾਲ ਬੰਸਰੀ ਸਿੱਖਣ ਦੀ ਗੱਲ ਕੀਤੀ। ਮੈਂ ਤੇ ਮੇਰਾ ਭਰਾ ਜ਼ਹੂਰ ਉਹਨਾਂ ਦੇ ਸ਼ਾਗਿਰਦ ਹੋ ਗਏ ਤੇ ਰਿਆਜ਼ ਹੋਣ ਲੱਗ ਪਿਆ। 12-12 ਘੰਟੇ ਰਿਆਜ਼, ਬੋਦੀਆਂ ਬੰਨ੍ਹ ਕੇ। ਫਿਰ ਜੀ ਮੈਂ ਰਾਗ ਵਜਾਉਣ ਲੱਗ ਪਿਆ, ਪਰ ਸੋਲੋ, ਕਿਸੇ ਗਾਉਣ ਵਾਲੇ ਨਾਲ ਮੈਥੋਂ ਨਹੀਂ ਸੀ ਵੱਜਦੀ। ਇਹਦੇ ਲਈ ਸਕੇਲ ਬਣਾਉਣੇ ਆਉਣੇ ਜ਼ਰੂਰੀ ਨੇ। ਇਹ ਸਕੇਲ ਬਣਾਉਣ ਦੀ ਜਾਂਚ ਮੈਂ ਇੱਕ ਧੋਬੀ ਤੋਂ ਸਿੱਖੀ। ਫਿਰ ਸਾਰਾ ਮਸਲਾ ਹੀ ਨਿਬੜ ਗਿਆ। ਮੇਰੇ ਤੋਂ ਬਿਨਾ ਫਿਰ ਤੇ ਕੋਈ ਰਿਕਾਰਡਿੰਗ ਹੀ ਨਾ ਹੁੰਦੀ। ਪਸ਼ਾਵਰ ਸਟੇਸ਼ਨ ਤੋਂ ਮੈਂ ਪਿੰਡੀ ਸਟੇਸ਼ਨ 'ਤੇ ਆਇਆ ਤੇ ਫਿਰ ਲਾਹੌਰ ਮੇਰੀ ਬਦਲੀ ਹੋ ਗਈ। ਲਾਹੌਰ ਵਿੱਚ ਇੱਕ ਬੜੀ ਵੱਡੀ ਬਿਮਾਰੀ ਹੈ ਦਫਬਾਜ਼ੀ ਵਾਲੀ। ਮੈਂ ਆਇਆ ਤੇ ਮੇਰੇ ਬਾਰੇ ਕਿਸੇ ਨੇ, ਮਿਊਜ਼ਿਕ ਦਾ ਪ੍ਰੋਡਿਊਸਰ ਹੁੰਦਾ ਸੀ ਅਕਰਮ ਬੱਟ, ਉਹਨੂੰ ਆਖ ਦਿੱਤਾ ਵੀ ਮੈਂ ਸੁਰ ਵਿੱਚ ਨਹੀਂ। ਉਹ ਤੇ ਮੇਰੇ ਵੈਰ ਹੀ ਪੈ ਗਏ। ਉਹ ਮੈਨੂੰ ਕਿਸੇ ਪ੍ਰੋਗਰਾਮ ਵਿੱਚ ਬਹਿਣ ਹੀ ਨਾ ਦੇਵੇ। ਮੈਨੂੰ ਤਾਂ ਗੁਲਾਮ ਸਰੰਗੀਏ ਨੂੰ ਉਹਨਾਂ ਬਾਰੇ ਕਿਸੇ ਆਖ ਦਿੱਤਾ ਬਈ ਇਹ ਹਿੰਦੁਸਤਾਨ ਦੇ ਜਸੂਸ ਨੇ। ਇਹ ਗੁਲਾਮ ਮੁਹੰਮਦ ਸਰੰਗੀ ਉਹਨਾਂ ਦੀ ਮੈਂ ਗੱਲ ਕਰਨਾ ਮੰਗਿਆ। ਇੱਕ ਦਿਹਾੜੇ ਉਸ ਪ੍ਰੋਡਿਊਸਰ ਨਾਲ ਮੇਰਾ ਝਗੜਾ ਵੀ ਹੋ ਗਿਆ। ਉਹ ਮੈਨੂੰ ਨੌਕਰੀਆਂ ਕੱਢਣ ਨੂੰ ਫਿਰਨ ਲੱਗ ਪਿਆ। ਉੱਤੋਂ 65 ਦੀ ਲੜਾਈ ਲੱਗ ਪਈ ਤੇ ਮੈਡਮ ਨੂਰਜਹਾਂ ਰੇਡੀਓ ਸਟੇਸ਼ਨ ਆ ਗਏ। ਪ੍ਰੋਡਿਊਸਰ ਤੋਂ ਉਹਨਾਂ ਨੇ ਸਜ਼ਿੰਦੇ ਮੰਗੇ। ਇੱਕ ਬਾਬੂ ਖਾਂ ਹੁੰਦਾ ਸੀ ਵਿਚਾਰਾ, ਸਿੱਧਾ ਜਿਹਾ ਬੰਸਰੀਆ। ਬੱਟ ਨੇ ਉਹਨੂੰ ਕੱਲ ਦਿੱਤਾ। ਮੈਡਮ ਨੂੰ ਉਹ ਜਚਿਆ ਨਾ। ਸਜ਼ਿੰਦਿਆਂ ਨੂੰ ਪੁੱਛਣ ਲੱਗੇ ਕੋਈ ਹੋਰ ਨਹੀਂ ਬੰਸਰੀ ਵਾਲਾ? ਇਹ ਹੈ ਜੀ, ਇੱਕ ਮੁੰਡਾ ਪਿੰਡੀ ਤੋਂ ਆਇਆ। ਮੈਡਮ ਨੇ ਮੇਰਾ ਪੁੱਛਿਆ ਤਾਂ ਉਹ ਬੱਟ ਫਿਰ ਗੱਲਾਂ ਕਰਨ ਲੱਗ ਪਿਆ। ਜੀ ਉਹ ਚੰਗਾ ਨਹੀਂ, ਸੁਰ ਵਿੱਚ ਨਹੀਂ। ਮੈਡਮ ਬੋਲੇ ਤੂੰ ਲੈ ਕੇ ਤੇ ਆ ਹਾਂ। ਲਓ ਜੀ, ਮੈਂ ਆ ਗਿਆ। ਢੋਲ ਸਪਾਈਆ ਤੈਨੂੰ ਰੱਬ ਦੀਆਂ ਰੱਖਾਂ, ਜਦੋਂ ਮੈਂ ਆਲਾਪ ਵਜਾਇਆ ਤਾਂ ਮੈਡਮ ਨੇ ਤਾਂ ਮੈਨੂੰ ਜੱਫੀ ਪਾ ਲਈ। ਬੜੇ ਰਾਜ਼ੀ ਹੋਏ। ਫਿਰ ਸਾਰੇ ਤਰਾਨੇ ਇਹ ਪੁੱਤਰ ਹੱਟਾਂ 'ਤੇ ਨਹੀਂ ਵਿਕਦੇ ਤੇ ਕਰਨੈਲ ਨਹੀਂ ਜਰਨੈਲ ਨਹੀਂ, ਮੈਂ ਹੀ ਕੀਤੇ ਉਹਨਾਂ ਨਾਲ। ਇੱਥੋਂ ਹੀ ਮੈਂ ਫਿਲਮਾਂ ਵਿੱਚ ਗਿਆ। ਫਿਲਮੀ ਕੰਮ ਸਾਰਾ ਸਾਈਨ ਦਿੱਤਾ ਕਾਦਰੀ ਕਰਦੇ ਸਨ। ਉਹ ਬੜੇ ਚੰਗੇ ਬੰਸਰੀਏ ਸਨ, ਪਰ ਨਖਰੇ ਵਾਲੇ ਸਨ। ਹਰ ਕੋਈ ਉਹਨਾਂ ਦੇ ਨਖਰਿਆਂ ਤੋਂ ਆਵਾਜ਼ਾਰ ਸੀ। ਮੈਡਮ ਨੇ ਮੇਰੀ ਦੱਸ ਪਾਈ ਤਾਂ ਮੈਂ ਸਭ ਤੋਂ ਪਹਿਲਾਂ ਬਾਬੇ ਚਿਸ਼ਤੀ ਦਾ ਇੱਕ ਗਾਣਾ ਵਜਾਇਆ। ਮੇਰੀ ਧੁੰਮ ਪੈ ਗਈ। ਫਿਰ ਮਾਸਟਰ ਅਨੈਤ ਹੋਰਾਂ ਮੈਨੂੰ ਬੁਲਾ ਲਿਆ। ਹਾਲ ਇਹ ਹੋ ਗਿਆ ਕਿ ਮੈਂ 8-8 ਦਿਨ ਆਪਣੇ ਘਰ ਹੀ ਨਾ ਵੜਾਂ। ਇੱਥੋਂ ਹੋਣ ਵਾਲੀ ਖੱਟੀ ਨਾਲ ਮੈਂ ਆਪਣੀਆਂ 4 ਧੀਆਂ ਵਿਆਹੀਆਂ, ਘਰ ਬਣਾਇਆ। ਫਿਰ ਮੈਂ ਖਾਜਾ ਖੁਰਸ਼ੀਦ ਅਨਵਰ ਨਾਲ ਕੰਮ ਕੀਤਾ। ਉਹਨਾਂ ਨੂੰ ਫੜਨਾ ਬੜਾ ਹੀ ਔਖਾ ਹੁੰਦਾ ਸੀ। ਤੀਲਾਂ ਵਾਲੀ ਡੱਬੀ ਵਿੱਚ ਲੈ ਰੱਖ ਕੇ ਉਹ ਗੱਲ ਸੁਣਾਉਂਦੇ ਹੁੰਦੇ ਸਨ ਆਪਣੀ। ਮੈਂ ਉਹਨਾਂ ਦੇ ਗਾਣੇ ਵਜਾਏ। ਸੁਣ ਵੰਜਲੀ ਦੀ ਮਿੱਠੜੀ ਤਾਣ ਤੇ ਵੰਜਲੀ ਵਾਲੜਿਆ, ਇਹਦੇ ਵਿੱਚ ਮੇਰੇ ਨਾਲ ਉਸਤਾਦ ਰੰਗੀ ਖਾਂ ਸਨ। ਕਿੰਨੇ ਕੁ ਗਾਣੇ ਵਜਾ ਚੁੱਕੇ ਹੋ? 2000। ਪੱਕਾ ਗਾਣਾ ਨਹੀਂ ਵਜਾਇਆ ਤੁਸਾਂ? ਵਜਾਇਆ ਹੈ ਜੀ। ਭਟਿਆਰ ਤੇ ਤਿਲਕ ਕਾ ਮੋਦ, ਪਹਾੜੀ ਮੇਘ ਦੇ ਰਿਕਾਰਡ ਹਨ ਮੇਰੇ। ਤੁਸਾਂ ਕਲਾਸੀਕਲ ਕਿਉਂ ਨਾ ਚਾਲੂ ਰੱਖਿਆ? ਉਹ ਇਸ ਲਈ ਜੀ ਕਿ ਸਾਡੇ ਗਾਉਣ ਵਜਾਉਣ ਵਾਲਿਆਂ ਨੇ ਲੋਕਾਂ ਨੂੰ ਕਲਾਸੀਕਲ ਤੋਂ ਦੂਰ ਕਰ ਦਿੱਤਾ ਹੈ। ਇਸ ਕਰਕੇ ਜਦੋਂ ਉਹਨਾਂ ਸਾਹਮਣੇ ਕਲਾਸੀਕਲ ਆਉਂਦਾ ਹੈ
ਤਾਂ ਉਹ ਭੈੜੇ ਪੈਂਦੇ ਨੇ। ਇੱਥੇ ਇੱਕ ਫੰਕਸ਼ਨ 'ਚ ਜਦੋਂ ਸਾਰੇ ਕਲਾਸੀਕਲ ਗਵਈਏ ਹੂਟ ਹੋ ਗਏ ਤਾਂ ਮੈਂ ਬੰਸਰੀ ਉੱਤੇ ਲੰਘ ਆ ਜਾ ਪਤਨ ਚਨਾਣ ਦਾ ਸੁਣਾਇਆ। ਬਾਗੇਸ਼ਰੀ ਵਿੱਚ ਮੈਂ ਤਾਨ ਪਲਟੇ ਵੀ ਕੀਤੇ, ਲੋਕ ਖੁਸ਼ ਹੋ ਗਏ। ਇੱਥੋਂ ਮੈਨੂੰ ਸਮਝ ਆ ਗਈ, ਮੈਂ ਸੰਤੂਰ ਘੜੇ ਦੇ ਨਾਲ ਬੰਸਰੀ ਤੇ ਲੋਕ ਗੀਤ ਸੁਣਾਉਣ ਲੱਗ ਪਿਆ। ਬੜਾ ਨਾਂ ਖਟਿਆ ਜੀ। ਉਂਝ ਪਰ ਮੈਂ ਕਲਾਸੀਕਲ ਵੀ ਵਜਾ ਸਕਦਾ ਹਾਂ। ਅੱਛਾ ਖਾਦਮ ਜੀ, ਇਹ ਦੱਸੋ, ਤੁਸੀਂ ਰੇਡੀਓ ਮੁਲਾਜ਼ਮਾਂ ਦੀ ਯੂਨੀਅਨ ਦੇ ਅਹੁਦੇਦਾਰ ਹੋ। ਸੰਗੀਤਕਾਰਾਂ ਨਾਲ ਰੇਡੀਓ ਵਾਲਿਆਂ ਦਾ ਜੋ ਵਰਤਾਰਾ ਹੈ, ਤੁਸੀਂ ਉਹਨੂੰ ਠੀਕ ਸਮਝਦੇ ਹੋ? ਜੇ ਨਹੀਂ ਤੇ ਇਸ ਵਰਤਾਰੇ ਨੂੰ ਠੀਕ ਕਰਨ ਲਈ ਤੁਸੀਂ ਕੀ ਘੋਲ ਕੀਤਾ ਹੈ? ਵੇਖੋ ਜੀ, ਸੰਗੀਤਕਾਰਾਂ ਨਾਲ ਰੇਡੀਓ ਵਾਲਿਆਂ ਦਾ ਵਰਤਾਰਾ ਕਦੀ ਵੀ ਚੰਗਾ ਨਹੀਂ ਰਿਹਾ। ਪਹਿਲੀ ਗੱਲ ਤੇ ਇਹ ਵੀ ਕਲਾਕਾਰਾਂ ਨੂੰ ਪੱਕਾ ਨਹੀਂ ਸੀ ਕੀਤਾ ਜਾਂਦਾ। ਸਾਲ ਦੇ ਠੇਕੇ 'ਤੇ ਰੱਖ ਲਿਆ ਜਾਂਦਾ ਸੀ। ਸਾਲ ਮੁੱਕਣ 'ਤੇ ਫਿਰ ਸਾਲ ਦਾ ਠੇਕਾ ਕਰੋ। ਸਾਲ ਦੀ ਸਾਡੀ 10 ਰੁਪਏ ਤਰੱਕੀ ਹੁੰਦੀ ਸੀ। ਅਸੀਂ ਸਟਾਫ ਆਰਟਿਸਟ ਹੁੰਦੇ ਸਾਂ। ਬਜਟ ਨਾ ਹੋਣਾ ਤਾਂ ਆਰਟਿਸਟਾਂ ਦੀ ਛਾਂਟੀ ਵੀ ਹੋ ਜਾਂਦੀ ਸੀ। 10 ਵਰ੍ਹੇ ਲਾ ਕੇ ਕਈ ਵਾਰੀ ਮੁੜ ਕੇ 120 ਰੁਪਇਆਂ 'ਤੇ ਮੁੜ ਭਰਤੀ ਕਰ ਲੈਣ। ਰੇਡੀਓ ਦੇ ਫਰਾਸ਼ ਤੇ ਚੌਕੀਦਾਰ ਪੱਕੇ ਨੌਕਰ, ਤੇ ਫਨਕਾਰਾਂ ਵਿਚਾਰਿਆਂ ਨੂੰ ਨਾ ਆਪਣੀ ਨੌਕਰੀ ਦਾ ਪੱਕ ਤੇ ਨਾ ਹੀ ਬੁੱਢਿਆਂ ਆ ਕੋਈ ਫਾਇਦਾ। ਕਿੱਡੀ ਬੇਇਨਸਾਫੀ ਵਾਲੀ ਗੱਲ ਹੈ। ਤੁਸੀਂ ਹੈਰਾਨ ਹੋਵੋਗੇ ਵੀ ਵੱਡੇ ਨਾਮੀ ਸੰਗੀਤਕਾਰ ਜਦੋਂ ਪੂਰੀ ਰੇਡੀਓ ਦੀ ਸੇਵਾ ਕਰਕੇ ਅੰਤ ਫਾਰਗ ਹੋਏ ਤਾਂ ਉਹਨਾਂ ਵਿੱਚੋਂ ਕਈਆਂ ਨੂੰ ਤੇ ਕੁਝ ਵੀ ਨਾ ਦਿੱਤਾ ਗਿਆ। ਜਿਨ੍ਹਾਂ ਨੂੰ ਕੁਝ ਮਿਲਿਆ ਤਾਂ ਉਹ ਆਟੇ 'ਚ ਲੂਣ ਜਿੰਨਾ ਵੀ ਨਹੀਂ ਸੀ। ਅਸਾਂ ਤੇ ਸਾਡੀ ਯੂਨੀਅਨ ਨੇ ਇਹਦੇ ਉੱਤੇ ਖੱਪ ਪਾਈ। ਅਸੀਂ ਲੜੇ, ਬਹੁਤ ਲੜੇ, ਤੇ ਓੜਕ ਠੇਕਾਬੰਦੀ ਮੁੱਕੀ ਤੇ ਅੱਜ ਫਨਕਾਰਾਂ ਨੂੰ ਰੇਡੀਓ ਦੇ ਪੱਕੇ ਨੌਕਰ ਯਾਨੀ ਰੈਗੂਲਰ ਸਟਾਫ ਆਰਟਿਸਟ ਮੰਨ ਲਿਆ ਗਿਆ ਹੈ ਤੇ ਇਹਨਾਂ ਦੀ ਤਰੱਕੀ ਵੀ ਹੁੰਦੀ ਹੈ। ਇਹ ਗੱਲ ਸਾਡੀ ਯੂਨੀਅਨ ਨੇ ਕਰੜੇ ਕੋਲ ਮਗਰੋਂ ਮਨਵਾਈ। ਟੈਲੀਵਿਜ਼ਨ ਤੇ ਆਰਟ ਕੌਂਸਲਾਂ ਬਾਰੇ ਦੱਸੋ। ਸੁਣ ਲਓ, ਟੈਲੀਵਿਜ਼ਨ ਤੇ ਬਣਿਆ ਹੀ ਡਰਾਮੇ ਲਈ। ਸੰਗੀਤ ਤੇ ਚਾਹੁੰਦਾ ਹੋਵੇ ਹੀ ਨਾ। ਤੁਸੀਂ ਆਪ ਹੀ ਵੇਖ ਸਕਦੇ ਹੋ, ਡਰਾਮੇ ਵਾਲੇ ਲੁੱਟ ਕੇ ਖਾ ਗਏ ਟੈਲੀਵਿਜ਼ਨ ਨੂੰ। ਤੇ ਸੰਗੀਤਕਾਰਾਂ ਨੂੰ ਇੱਥੇ ਉਹ ਵੀ ਹੱਕ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ। ਆਰਟ ਕੌਂਸਲਾਂ ਦਾ ਵੀ ਅਸਲੋਂ ਬੇੜਾ ਗਰਕਿਆ ਹੋਇਆ। ਮੈਂ ਤੁਹਾਨੂੰ ਦੱਸਦੇ ਹਾਂ ਵੀ ਰੇਡੀਓ, TV ਤੇ ਆਰਟ ਕੌਂਸਲਾਂ ਵਿੱਚ ਜਿੰਨਾ ਚਿਰ ਅਫਸਰਸ਼ਾਹੀ ਤੇ ਇਜਾਰਾਦਾਰੀ ਦਾ ਵਿਹਾਰ ਹੈ, ਉਦੋਂ ਤੀਕਰ ਪਾਕਿਸਤਾਨੀ ਸੰਗੀਤ ਅੱਗੇ ਨਹੀਂ ਵੱਧ ਸਕਦਾ। ਸਰਕਾਰ ਨੂੰ ਚਾਹੀਦਾ ਹੈ ਸੰਗੀਤ ਦੇ ਵਧਾਰੇ ਲਈ ਸੰਗੀਤ ਦੇ ਜਾਣਕਾਰਾਂ ਨੂੰ ਨੌਕਰੀਆਂ ਦੇਵੇ, ਇੰਚਾਰਜ ਬਣਾਏ। ਨਿਰੇ BA ਪਾਸਾਂ ਨਾਲ ਬਰਬਾਦੀ ਹੀ ਹੋਣੀ। ਅੱਛਾ ਜੀ ਖਾਦਮ ਜੀ, ਤੁਹਾਡੀ ਬਹੁਤ ਮਿਹਰਬਾਨੀ ਜੋ ਤੁਸੀਂ ਸਾਡੇ ਸੁਨੇਹਰਾਂ ਤੇ ਪੜਾਕਾਂ ਨੂੰ ਆਪਣੀ ਕਲਾ ਤੇ ਪਾਕਿਸਤਾਨ ਦੀ ਸੰਗੀਤ ਦੀ ਹਾਲਤ ਬਾਰੇ ਏਡੀਆਂ ਸੱਚੀਆਂ ਗੱਲਾਂ ਦੱਸੀਆਂ। ਅਸੀਂ ਤੁਹਾਡੇ ਮਸ਼ਕੂਰ ਹਾਂ।